ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ 40 ਸਾਲ ਪਹਿਲਾਂ 25 ਜੂਨ ਨੂੰ ਇੰਦਰਾ ਗਾਂਧੀ ਨੇ 21 ਮਹੀਨੇ ਲਈ ਭਾਰਤ ਵਿੱਚ ਐਮਰਜੈਂਸੀ ਲਗਾਈ ਸੀ। ਇਸ ਐਮਰਜੈਂਸੀ ਦੇ ਵਿੱਚ ਭਾਰਤ ਵਾਸੀਆਂ ਨੇ ਬਹੁਤ ਮਾੜਾ ਸਮਾਂ ਵੇਖਿਆ। ਸਰਬੱਤ ਦੇ ਭਲੇ ਤੇ ਚੱਲਦਿਆਂ ਸਿੱਖ ਕੌਮ ਇਸ ਐਮਰਜੈਂਸੀ ਦੇ ਖਿਲਾਫ ਖੜੀ ਹੋਈ। ਹਾਲਾਂਕਿ ਇੰਦਰਾ ਗਾਂਧੀ ਨੇ ਉਸ ਵੇਲੇ ਕਿਹਾ ਕਿ ਉਹ ਅਕਾਲੀਆਂ ਨੂੰ ਰੂਲ ਕਰਨ ਦੇਵੇਗੀ ਅਗਰ ਸਿੱਖ ਇਸ ਐਮਰਜੈਂਸੀ ਨੂੰ ਅਪੋਜ਼ ਨਾ ਕਰਨ, पर फिर भी सिख नाइंसाफी के खिलाफ खड़े होए ਅਤੇ 40,000 ਤੋਂ ਵੱਧ ਸਿੱਖਾਂ ਨੇ ਆਪਣੀ ਗ੍ਰਿਫਤਾਰੀਆਂ ਦਿੱਤੀਆਂ। ਵਿਊਅਰਸ, ਅਜੋਕੇ ਸਮੇਂ ਵਿੱਚ ਸਰਕਾਰ ਭਾਵੇਂ ਬੀਜੇਪੀ ਦੀ ਹੈ, ਪਰ ਸੇਮ ਐਮਰਜੈਂਸੀ ਲੱਗਣ ਦੇ ਅਸਾਰ ਪੈਦਾ ਹੋ ਰਹੇ ਹਨ। ਬੀਜੇਪੀ ਸੀਨੀਅਰ ਲੀਡਰ LK ਅਡਵਾਨੀ ਨੇ ਪਿਛਲੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਇਹ ਜ਼ਾਹਿਰ ਕੀਤਾ ਹੈ ਕਿ ਐਮਰਜੈਂਸੀ ਦੇ ਜਿਹੜੇ ਕਾਰਨ ਹੁੰਦੇ ਹਨ ਜਾਂ ਫੋਰਸਿਸ ਹੁੰਦੀਆਂ ਹਨ ਉਹ ਰਾਈਜ਼ ਤੇ ਹਨ, ਇਸ ਲਈ ਭਾਰਤ ਦੇ ਵਿੱਚ ਕਦੀ ਵੀ ਐਮਰਜੈਂਸੀ ਲੱਗ ਸਕਦੀ ਹੈ। ਵਿਊਅਰਸ, ਅੱਜ ਅਸੀਂ 1975 ਦੇ ਵਿੱਚ ਲਗਾਈ ਗਈ ਐਮਰਜੈਂਸੀ ਅਤੇ ਅੱਜ ਦੇ ਸਮੇਂ ਵਿੱਚ ਭਾਜਪਾ ਦੀ ਸਰਕਾਰ ਵੱਲੋਂ ਉਸੇ ਐਮਰਜੈਂਸੀ ਦੇ ਦੁਬਾਰਾ ਬਣ ਰਹੇ ਅਸਾਰ ਸੰਬੰਧੀ ਵੇਰਵੇ ਸਹਿਤ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਸਕਾਲਰ ਅਤੇ ਲਿਖਾਰੀ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ, ਜਿਹੜੇ ਕਿ ਇਸ ਵੇਲੇ ਚੰਡੀਗੜ੍ਹ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਮੁਬਾਰਕ ਤੁਹਾਨੂੰ ਜੀ। ਥੈਂਕ ਯੂ ਸੋ ਮਚ ਵੀਰ ਜੀ। ਵੀਰ ਜੀ, ਇਸ ਐਮਰਜੈਂਸੀ ਬਾਰੇ ਅਸੀਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਜੂਨ ਦੇ ਮਹੀਨੇ ਦੇ ਬਿਗਿਨਿੰਗ ਦੇ ਵਿੱਚ ਅਮਰੀਕਾ ਆਏ ਹੋਏ ਸੀਗੇ, ਤੁਸੀਂ ਕਾਫੀ ਸੈਮੀਨਾਰਸ ਨੂੰ ਵੀ ਅਟੈਂਡ ਕੀਤਾ ਜੂਨ 84 ਦੇ ਹਵਾਲੇ ਦੇ ਨਾਲ। ਤੁਹਾਡਾ ਅਮਰੀਕਾ ਦਾ ਦੌਰਾ ਓਵਰਆਲ ਕਿਵੇਂ ਰਿਹਾ? ਦੇਖੋ, ਮੇਰੀ ਤਾਂ ਸੈਟਿਸਫੈਕਸ਼ਨ ਹੈਗੀ ਆ ਅਮਰੀਕਾ ਦੇ। ਮੈਂ ਕਾਂਗਰੈਸ਼ਨਲ ਜਿਹੜੀ ਹੀਅਰਿੰਗ ਸੀਗੀ ਜਿਹਦੇ ਵਿੱਚ ਸਿੱਖ ਜਿਹੜਾ ਪੇਸ਼ ਕਰਨਾ ਸੀ ਸਿੱਖਾਂ ਦਾ ਪੱਖ, ਉਹ ਮੈਂ ਪੇਸ਼ ਕੀਤਾ ਉੱਥੇ ਵਾਸ਼ਿੰਗਟਨ DC ਦੇ ਵਿੱਚ ਕਾਂਗਰਸ ਦੇ ਆਫਿਸ ਦੇ ਵਿੱਚ ਜਾ ਕੇ। ਤੇ ਉੱਥੇ ਮੈਂ ਉਹਨਾਂ ਨੂੰ ਇੱਕ ਗੱਲ ਬੜੀ ਇੰਪੋਰਟੈਂਟ ਕਹੀ ਕਿ ਸਾਡੇ ਨਾਲ ਤਾਂ ਮੁਸਲਮਾਨਾਂ ਤੇ ਕ੍ਰਿਸਚੀਅਨਸ ਦੇ ਨਾਲੋਂ ਵੀ ਜ਼ਿਆਦਾ ਮਤਲਬ ਸਾਡੀ ਪੋਜੀਸ਼ਨ, ਜਿੱਥੇ ਤੱਕ ਸਾਡੀ ਆਇਡੈਂਟੀਟੀ ਦਾ ਕੁਐਸਚਨ ਉਹ ਜ਼ਿਆਦਾ ਪ੍ਰੀਕੇਰੀਅਸ ਆ। ਪ੍ਰੀਕੇਰੀਅਸ ਇਸ ਤਰੀਕੇ ਨਾਲ ਆ ਕਿਉਂਕਿ ਆਰਟੀਕਲ 25 ਜਿਹੜਾ ਹਿੰਦੁਸਤਾਨ ਦੀ ਵਿਧਾਨ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਆਪਣੇ ਧਰਮਾਂ ਦਾ ਅਧਿਕਾਰ ਦਿੰਦਾ, ਤਾਂ ਸਾਡਾ ਤਾਂ ਉਸੇ ਆਰਟੀਕਲ ਦੀ ਕਲੌਜ਼ 2 ਤੇ ਸਬ ਕਲੌਜ਼ B ਦੇ ਵਿੱਚ ਸਾਨੂੰ ਤਾਂ ਹਿੰਦੂਆਂ ਦੇ ਨਾਲ ਕਲੱਬ ਕੀਤਾ ਗਿਆ। ਸਾਨੂੰ ਹਿੰਦੂ ਧਰਮ ਦਾ ਹਿੱਸਾ ਬਣਾਇਆ ਗਿਆ, ਜਿਹਦੇ ਵਿੱਚ ਸਿੱਖ, ਬੋਧੀ ਤੇ ਜੈਨੀ ਤਿੰਨੇ ਆ। ਸੋ ਸਾਡੀ ਤਾਂ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਜ਼ਿਆਦਾ ਪ੍ਰੀਕੇਰੀਅਸ ਆ ਔਰ ਅਸੀਂ ਅਪੀਲ ਕਰਦੇ ਹਾਂ ਕਾਂਗਰਸ ਦੇ ਮੈਂਬਰਾਂ ਨੂੰ ਕਿ ਸਾਨੂੰ ਉਸ ਕਲੌਜ਼, ਉਹ ਸਬ ਕਲੌਜ਼ ਦੇ ਵਿੱਚੋਂ ਕੱਢ ਦਿੱਤਾ ਜਾਵੇ ਕਿਉਂਕਿ ਸਾਡਾ ਇਤਿਹਾਸ ਵੱਖਰਾ ਹੈ। ਅਸੀਂ ਤੀਸਰੀ ਧਿਰ ਸੀ। ਜਦੋਂ 47 ਤੋਂ ਪਹਿਲਾਂ ਜਦੋਂ ਟ੍ਰਾਂਸਫਰ ਪਾਰ ਹੋਈ ਆ, ਅੰਗਰੇਜ਼ ਛੱਡ ਕੇ ਗਏ ਆ, ਸਾਡੀ ਤੀਸਰੀ ਧਿਰ ਸੀ। ਇੱਕ ਹਿੰਦੂ, ਇੱਕ ਮੁਸਲਮਾਨ ਤੇ ਤੀਜੇ ਜੀ ਅਸੀਂ ਸਿੱਖ। ਸਾਡਾ ਬਹੁਤ ਬੜੀ ਅੰਪਾਇਰ ਸੀ ਜਿਹੜਾ ਕਿ ਅੰਗਰੇਜ਼ਾਂ ਨੇ ਸਾਡੇ ਨਾਲ ਉਹ ਧੋਖੇ ਨਾਲ ਸਾਤੋਂ ਖੋਇਆ। ਸੋ ਸਾਡਾ ਤਾਂ ਬੜਾ ਇੰਡੀਪੈਂਡੈਂਟ ਸਟੇਟਸ ਸੀ, ਧਾਰਮਿਕ ਤੌਰ ਤੇ ਵੀ, ਸਿਆਸੀ ਤੌਰ ਤੇ ਵੀ। ਸੋ ਸਾਡੀ ਉਹ ਪੋਜੀਸ਼ਨ ਜਿਹੜੀ ਰਿਸਟੋਰ ਹੋਣੀ ਚਾਹੀਦੀ ਹੈ। ਹਾਂਜੀ ਜੀ ਜੀ। ਉਸ ਤੋਂ ਇਲਾਵਾ ਹੋਰ ਜਗ੍ਹਾ ਜਿਹੜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ 1984 ਜੂਨ ਦੇ ਵਿੱਚ, ਜਿਸਨੂੰ ਬਲੀਚ ਸਟਾਰ ਅਟੈਕ ਕਹਿੰਦੇ ਆ, ਉਸ ਬਾਰੇ ਵੀ ਸੈਮੀਨਾਰ ਹੋਏ। RSS ਏਜੰਡਾ ਐਂਡ ਸਿੱਖ, ਉਸ ਬਾਰੇ ਵੀ ਸੈਮੀਨਾਰ ਹੋਏ। ਉਹ ਮੈਂ ਅਟੈਂਡ ਕੀਤੇ ਵੱਖ-ਵੱਖ ਜਗ੍ਹਾ ਦੇ ਉੱਤੇ, ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਤੇ ਕਈ ਜਗ੍ਹਾ ਜਾ ਕੇ ਉਹਨਾਂ ਨੇ ਆਪਣੇ ਬੈਂਕੁਏਟ ਹਾਲ ਬੁੱਕ ਕੀਤੇ ਵੀ ਸੀ, ਉੱਥੇ ਵੀ ਮੈਂ ਐਡਰੈਸ ਕੀਤਾ। ਸੋ ਮੈਨੂੰ ਬੜੀ ਤਸੱਲੀ ਆ ਕਿ ਸਿੱਖਾਂ ਨੂੰ ਇਸ ਗੱਲ ਬਾਰੇ ਉਹ ਸੁਚੇਤ ਆ ਔਰ ਉਹਨਾਂ ਨੂੰ ਇਸ ਗੱਲ ਬਾਰੇ ਬਾਰ-ਬਾਰ ਯਾਦ ਕਰਾਉਣਾ ਚਾਹੀਦਾ ਤਾਂ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਸ ਕਿਸਮ ਦਾ ਜਿਹੜਾ ਸਾਡੇ ਨਾਲ ਦੁਖਦਾਇਕ ਘਟਨਾਵਾਂ ਹੋਈਆਂ ਉਹਨਾਂ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਣ ਔਰ ਉਹਨਾਂ ਨੂੰ ਯਾਦ ਕਰਕੇ ਆਪਣਾ ਜਿਹੜਾ ਭਵਿੱਖ ਆ ਉਹ ਸਿਰਜਣ। ਜੀ ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਸਾਰੀ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਵੀਰ ਜੀ, ਸਾਡਾ ਮੇਨ ਫੋਕਸ ਜਿਹੜਾ ਅੱਜ ਤੁਹਾਨੂੰ ਅਸੀਂ ਵੇਰਵੇ ਸਰ ਗੱਲਬਾਤ ਕਰਨ ਜਾ ਰਹੇ ਕਿ ਐਮਰਜੈਂਸੀ ਦੇ ਉੱਪਰ ਜਿਹੜੀ 1975 ਦੇ ਵਿੱਚ ਹੋਈ ਸੀ। ਅਸੀਂ ਚਾਹਾਂਗੇ ਅਸੀਂ ਬਿਗਿਨਿੰਗ ਤੋਂ ਹੀ ਸ਼ੁਰੂ ਕਰਦੇ ਕਿ ਇਹ, ਕਿਉਂਕਿ ਸਾਡੇ ਕਾਫੀ ਸਾਰੇ ਯੰਗ ਜਨਰੇਸ਼ਨ ਦੇ ਬੱਚੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਕਿ ਭਾਰਤ ਦੇ ਵਿੱਚ ਐਮਰਜੈਂਸੀ ਜਦੋਂ ਲਾਗੂ ਹੁੰਦੀ ਹੈ ਕੀ ਹੁੰਦੀ ਹੈ। ਸੋ ਅਸੀਂ ਜਾਣਨਾ ਚਾਹਾਂਗੇ 1975 ਦੇ ਵਿੱਚ ਐਮਰਜੈਂਸੀ ਕਿਉਂ ਲਗਾਈ ਗਈ। ਸਾਨੂੰ ਦੱਸੋ ਕਿ ਇਸ ਐਮਰਜੈਂਸੀ ਦੇ ਪਿੱਛੇ ਕੀ ਕਾਰਨ ਸੀਗੇ ਤੇ ਇਸਦੇ ਕੀ ਇਫੈਕਟ ਹੋਏ, ਇਸ ਬਾਰੇ ਵੇਰਵੇ ਸਰ ਜਾਣਕਾਰੀ ਦਿਓ। ਦੇਖੋ, ਐਮਰਜੈਂਸੀ ਜਿਹੜੀ 1975 ਦੇ ਵਿੱਚ ਲੱਗੀ ਉਸ ਦੇ ਵਿੱਚ ਕਾਰਨ ਇਹ ਸੀ ਕਿ ਇੰਦਰਾ ਗਾਂਧੀ ਦੇ ਖਿਲਾਫ ਇੱਕ ਰਿਟ ਹੋਈ ਸੀਗੀ ਅਲਾਹਾਬਾਦ ਹਾਈ ਕੋਰਟ ਦੇ ਵਿੱਚ। ਉੱਥੇ ਜਸਟਿਸ ਸਿਨਹਾ ਸੀ, ਉਸਨੇ ਉਸਨੂੰ ਇੱਕ ਅਨਸੀਟ ਕਰ ਦਿੱਤਾ ਸੀ
ਔਰ ਉਸ ਦੇ ਉੱਤੇ 6 ਸਾਲ ਦੀ ਬੰਦਿਸ਼ ਲਗਾ ਦਿੱਤੀ ਗਈ ਸੀ ਕਿ ਉਹ 6 ਸਾਲ ਪੋਲਿਟਿਕਸ ਦੇ ਵਿੱਚ ਹਿੱਸਾ ਨਹੀਂ ਲਏਗੀ, ਕੋਈ ਇਲੈਕਸ਼ਨ ਨਹੀਂ ਲੜੇਗੀ। ਇਹਦਾ ਮਤਲਬ ਇਹ ਸੀ ਕਿ ਇੰਦਰਾ ਗਾਂਧੀ ਦਾ ਜਿਹੜਾ ਪੋਲੀਟੀਕਲ ਫਿਊਚਰ ਆ ਉਸ ਨੂੰ ਪਰਮਾਨੈਂਟਲੀ ਸੀਲ ਕਰ ਦਿੱਤਾ ਸੀ ਉਸ ਡਿਸੀਜਨ ਦੇ ਨਾਲ। ਜਦੋਂ ਉਹ ਫੈਸਲਾ ਆਇਆ ਤਾਂ ਉਸ ਦੇ ਉੱਤੇ ਜਿਹੜਾ ਸੰਜੇ ਗਾਂਧੀ ਇਹਦਾ ਬੇਟਾ ਸੀ ਇੰਦਰਾ ਗਾਂਧੀ ਦਾ ਛੋਟਾ, ਉਸਨੇ ਬਹੁਤ ਤੋਹਫੇ ਐਕਸਪ੍ਰੈਸ ਕੀਤੇ। ਇੰਦਰਾ ਗਾਂਧੀ ਵੀ ਸੀਟ ਛੱਡਣੀ ਨਹੀਂ ਸੀ ਚਾਹੁੰਦੀ ਤਾਂ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਇੰਟਰਨਲ ਡੇਂਜਰ ਕਹਿ ਕੇ ਵੀ ਹਿੰਦੁਸਤਾਨ ਦੀ ਸਿਕਿਉਰਿਟੀ ਨੂੰ ਇੰਟਰਨਲੀ ਖਤਰਾ ਹੈਗਾ ਤਾਂ ਉਸ ਖਤਰੇ ਨੂੰ ਮੱਦੇਨਜ਼ਰ, ਖਤਰਾ ਕੋਈ ਨਹੀਂ ਸੀ, ਖਤਰਾ ਜੇ ਸੀ ਤਾਂ ਇਹ ਸੀ ਆਪਣੀ ਗੱਦੀ ਦਾ ਸੀ ਇੰਦਰਾ ਗਾਂਧੀ ਨੂੰ। ਲੇਕਿਨ ਉਸ ਨੇ ਇੱਕ ਝੂਠ ਮੂਠ ਕਿਸਮ ਦੀ ਬੁਨਿਆਦ ਜੀ ਬਣਾ ਕੇ ਕਿਹਾ ਵੀ ਹਿੰਦੁਸਤਾਨ ਨੂੰ ਇੰਟਰਨਲੀ ਖਤਰਾ, ਤਾਂ ਇਸ ਕਰਕੇ ਅਸੀਂ ਉਸ ਦੇ ਉੱਤੇ ਐਮਰਜੈਂਸੀ ਇੰਪੋਜ਼ ਕਰ ਰਹੇ ਹਾਂ। ਐਮਰਜੈਂਸੀ ਦਾ ਮਤਲਬ ਇਹ ਹੁੰਦਾ ਕਿ ਲੋਕਾਂ ਨੂੰ ਕਿਸੇ ਕਿਸਮ ਦੇ ਅਧਿਕਾਰ ਨਹੀਂ ਹੋਣਗੇ, ਨਾ ਤਾਂ ਮਨੁੱਖੀ ਅਧਿਕਾਰ ਉਹਨਾਂ ਨੂੰ ਹੋਣਗੇ, ਨਾ ਉਹਨਾਂ ਨੂੰ ਰਾਜਸੀ ਅਧਿਕਾਰ ਹੋਣਗੇ, ਨਾ ਉਹਨਾਂ ਨੂੰ ਸਮਾਜਿਕ ਅਧਿਕਾਰ ਹੋਣਗੇ। ਸਾਰੀ ਦੀ ਸਾਰੀ ਤਾਕਤ ਸਟੇਟ ਦੇ ਕੋਲ ਹੋਏਗੀ ਔਰ ਕਿਸੇ ਵੀ ਪ੍ਰੈਸ ਮੀਡੀਆ ਵਗੈਰਾ ਨੂੰ ਕੋਈ ਕਿਸੇ ਕਿਸਮ ਦੀ ਆਜ਼ਾਦੀ ਨਹੀਂ ਹੋਏਗੀ, ਟੋਟਲ ਸੈਂਸਰਸ਼ਿਪ ਹੋਏਗੀ। ਮੈਂ ਜੇ ਇਸ ਨੂੰ ਬਰੀਫਲੀ ਕਹਿ ਦਿਆਂ ਸਮਝਾਉਣ ਲਈ, ਜਿਸ ਤਰ੍ਹਾਂ ਤੁਸੀਂ ਫਰਮਾਇਆ ਹੈ ਵੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ, ਸਾਰੇ ਹਿੰਦੁਸਤਾਨ ਨੂੰ ਇੱਕ ਜੇਲ੍ਹ ਬਣਾ ਦਿੱਤਾ ਗਿਆ। ਜਿਸ ਤਰ੍ਹਾਂ ਜੇਲ੍ਹ ਦੇ ਵਿੱਚ ਕੈਦੀ ਨੂੰ ਕੋਈ ਆਜ਼ਾਦੀ ਨਹੀਂ ਹੁੰਦੀ, ਉਹ ਜੋ ਵੀ ਕੁਝ ਕਰਨਾ ਚਾਹੁੰਦਾ ਉਹ ਕੰਟਰੋਲ ਸਰਕਾਰ ਦਾ ਹੁੰਦਾ, ਜੇਲਰਾਂ ਦਾ ਹੁੰਦਾ, ਜਿਵੇਂ ਮਰਜ਼ੀ ਮੋਲਡ ਕਰਨਾ ਚਾਹਣ ਉਸ ਤਰ੍ਹਾਂ, ਚਾਹੇ ਉਹਨੂੰ ਅਖਬਾਰ ਦੇਣ, ਚਾਹੇ ਉਹਨੂੰ ਰੇਡੀਓ ਦੇਣ, ਚਾਹੇ ਉਹਨੂੰ ਟੀਵੀ ਦੇਣ, ਇਹ ਸਾਰੀ ਜੇਲ੍ਹ ਅਥਾਰਟੀ ਦੀ ਅਧਿਕਾਰ ਹੈ। ਇਸੇ ਤਰੀਕੇ ਨਾਲ ਸਾਰਾ ਹਿੰਦੁਸਤਾਨ ਇੱਕ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਦੇ ਵਿੱਚ ਕਿਸੇ ਕਿਸਮ ਦੀ ਆਜ਼ਾਦੀ, ਕਿਸੇ ਬੰਦੇ ਦਾ ਕੋਈ ਅਧਿਕਾਰ ਨਹੀਂ ਸੀ। ਤਾਂ ਇਸ ਨੂੰ ਬਰੀਫਲੀ ਜੇ ਅਸੀਂ ਸਮ ਅਪ ਕਰੀਏ ਤਾਂ ਇਸ ਕਿਸਮ ਦੀ ਅਸੀਂ ਗੱਲ ਕਹਿ ਸਕਦੇ ਹਾਂ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਅਕਾਲੀਆਂ ਨੇ ਇਸ ਐਮਰਜੈਂਸੀ ਦੇ ਖਿਲਾਫ ਮੋਰਚਾ ਲਗਾਇਆ ਸੀਗਾ, ਕਾਫੀ ਜਦ ਤੱਕ ਐਮਰਜੈਂਸੀ ਖਤਮ ਨਹੀਂ ਹੋ ਗਈ ਜਾਂ ਹਟਾ ਨਹੀਂ ਦਿੱਤੀ ਗਈ, 40,000 ਤੋਂ ਵੱਧ ਸਿੱਖਾਂ ਨੇ ਆਪਣੀ ਗ੍ਰਿਫਤਾਰੀਆਂ ਦਿੱਤੀਆਂ। ਅਸੀਂ ਇਸ ਐਮਰਜੈਂਸੀ ਤੋਂ ਕੀ ਖੱਟਿਆ, ਅਸੀਂ ਕੀ ਪਾਇਆ ਇਸ ਐਮਰਜੈਂਸੀ ਤੋਂ? ਇਸ ਤਰ੍ਹਾਂ ਹੈ ਜੀ, ਟੋਟਲ ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਦੇ ਹਾਂ ਜੀ। 1,40,000 ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਗ੍ਰਿਫਤਾਰੀ ਦਿੱਤੀ ਇਸ ਐਮਰਜੈਂਸੀ ਦੇ ਖਿਲਾਫ। ਟੋਟਲ 1,40,000, ਜਿਸ ਦੇ ਵਿੱਚੋਂ 60,000 ਸਿੱਖ ਸੀਗੇ ਜੀ। 40,000 ਨਹੀਂ, 60,000 ਸਿੱਖ ਸੀਗੇ ਜੀ। ਤਾਂ 60,000 ਸਿੱਖਾਂ ਨੇ ਇਸ ਦੇ ਖਿਲਾਫ ਜੇਲ੍ਹਾਂ ਦੇ ਵਿੱਚ ਗਏ ਵਾਲੰਟਰੀਲੀ ਕਿ ਅਸੀਂ ਇਸ ਨੂੰ ਐਕਸੈਪਟ ਨਹੀਂ ਕਰਦੇ, ਅਸੀਂ ਆਜ਼ਾਦ ਮੁਲਕਾਂ, ਸਾਨੂੰ ਹਰ ਕਿਸਮ ਦੀ ਆਜ਼ਾਦੀ ਸਾਡਾ ਅਧਿਕਾਰ ਆ। ਕੰਸਟੀਟਿਊਸ਼ਨ 'ਚ ਵੀ ਇਹ ਅਧਿਕਾਰ ਗਰੰਟੀ ਕੀਤਾ ਗਿਆ ਔਰ ਇਸ ਅਧਿਕਾਰ ਨੂੰ ਖੋਣ ਦਾ ਕਿਸੇ ਦੇ ਕੋਲ ਕੋਈ ਕਿਸੇ ਕਿਸਮ ਦੀ ਤਾਕਤ ਨਹੀਂ ਹੈ ਲੇਕਿਨ ਉਸ ਵੇਲੇ ਇੰਦਰਾ ਗਾਂਧੀ ਨੇ ਇਹ ਪ੍ਰਪੋਜ਼ਲ ਦਿੱਤੀ ਅਕਾਲੀਆਂ ਨੂੰ, ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ, ਕਿ ਭਾਈ ਤੁਸੀਂ ਇਸ ਦੇ ਵਿੱਚ ਕਿਸੇ ਕਿਸਮ ਦੀ ਐਮਰਜੈਂਸੀ ਮੋਰਚਾ ਨਾ ਲਗਾਓ ਔਰ ਆਪਣਾ ਮੋਰਚਾ ਤੁਸੀਂ ਵਿਡਰਾ ਕਰ ਲਓ। ਜਿਹੜੀਆਂ ਤੁਹਾਡੀਆਂ ਡਿਮਾਂਡਸ ਆ, ਜੋ ਕੁਝ ਵੀ ਹੈ, ਮੈਂ ਉਸ ਨੂੰ ਮੰਨਣ ਨੂੰ ਤਿਆਰ ਹਾਂ, ਤੁਸੀਂ ਆ ਕੇ ਮੇਰੇ ਨਾਲ ਗੱਲ ਕਰੋ। ਗੱਲ ਇੱਥੇ ਤੱਕ ਪਹੁੰਚੀ ਕਿ ਇੰਦਰਾ ਗਾਂਧੀ ਨੇ ਦਿੱਲੀ ਤੋਂ ਆਪਣਾ ਐਮਿਸਰੀ ਗਿਆਨੀ ਜ਼ੈਲ ਸਿੰਘ ਨੂੰ ਭੇਜਿਆ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ। ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਟੈਲੀਫੋਨ ਤੇ ਗੱਲ ਹੋਈ ਵੀ ਤੁਸੀਂ ਦਿੱਲੀ ਆ ਕੇ ਗੱਲ ਕਰ ਲਓ। ਪ੍ਰਕਾਸ਼ ਸਿੰਘ ਬਾਦਲ ਕਹਿਣ ਲੱਗਿਆ ਵੀ ਮੈਂ ਅੰਮ੍ਰਿਤਸਰ ਦੇ ਵਿੱਚ ਸਾਡੀ ਮੀਟਿੰਗ ਹੋ ਰਹੀ ਆ, ਅਸੀਂ ਉੱਥੇ ਨਹੀਂ ਆ ਸਕਦੇ। ਤਾਂ ਗਿਆਨੀ ਜ਼ੈਲ ਸਿੰਘ ਉਸ ਵੇਲੇ ਅੰਮ੍ਰਿਤਸਰ ਪਹੁੰਚਿਆ ਤੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਜਾ ਕੇ ਪ੍ਰਕਾਸ਼ ਸਿੰਘ ਬਾਦਲ ਦੀ ਤੇ ਗਿਆਨੀ ਜ਼ੈਲ ਸਿੰਘ ਦੀ ਗੱਲ ਹੋਈ। ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਂ ਕਿਸੇ ਵੀ ਕੀਮਤ ਦੇ ਉੱਤੇ ਇਹ ਜਿਹੜਾ ਮੋਰਚਾ ਉਸ ਨੂੰ ਵਾਪਸ ਲਊ। ਉਸ ਦਾ ਇੱਕ ਕਾਰਨ ਸੀ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਖਾਸ ਤੌਰ ਤੇ ਸਰੋਤਿਆਂ ਨੂੰ। ਇੰਦਰਾ ਗਾਂਧੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਕਰਪਸ਼ਨ ਦੇ ਖਿਲਾਫ ਇੱਕ ਸ਼ਿੰਗਾਨੀ ਕਮਿਸ਼ਨ ਸੀ, ਸ਼ਿੰਗਾਨੀ ਇੱਕ ਜੱਜ ਸੀ, ਉਸ ਦਾ ਇੱਕ ਕਮਿਸ਼ਨ ਅਪਾਇੰਟ ਕੀਤਾ ਸੀ ਕਿ ਇਸ ਨੇ ਜਿਹੜੀ ਕਰਪਸ਼ਨ ਕੀਤੀ ਆ ਉਸ ਦੀ ਜਾਂਚ ਕਰੋ। ਤਾਂ ਜਾਂਚ ਹੋਈ ਸੀ ਔਰ ਇਸ ਦੇ ਉੱਤੇ ਇਲਜ਼ਾਮ ਲੱਗੇ ਸੀ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਕਿ ਇਸ ਨੇ ਬਤੌਰ ਚੀਫ ਮਿਨਿਸਟਰ ਕਰਪਸ਼ਨ ਕੀਤੀ ਹੈ, ਹੇਰਾਫੇਰੀ ਕੀਤੀ ਹੈ, ਠੱਗੀ ਠੋਰੀ ਕੀਤੀ ਹੈ ਔਰ ਇਸ ਦਾ ਜ਼ਾਤੀ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦਾ ਇੰਦਰਾ ਗਾਂਧੀ ਦੇ ਨਾਲ ਇਹ ਰੋਸ ਸੀ। ਇਹ ਤੁਹਾਡੇ ਸਰੋਤਿਆਂ ਨੂੰ ਖਾਸ ਤੌਰ ਦੇ ਉੱਤੇ ਪਤਾ ਹੋਣਾ ਚਾਹੀਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਜ਼ਾਤੀ ਕਿੜ ਕੱਢਣ ਲਈ, ਆਪਣੀ ਜ਼ਾਤੀ ਦੁਸ਼ਮਣੀ ਕੱਢਣ ਦੇ ਲਈ ਇਸ ਦੀ ਮੁਖਾਲਫਤ ਕੀਤੀ ਸੀ, ਨਾ ਕਿ ਕੋਈ ਹੋਰ ਕਿਸੇ ਕਿਸਮ ਦੀ ਉਹਦੇ ਦਿਮਾਗ ਦੇ ਵਿੱਚ ਇਸ ਕਿਸਮ ਦੀ ਗੱਲ ਸੀ। ਔਰ ਉਸ ਨੇ ਪੱਕੇ ਤੌਰ ਦੇ ਉੱਤੇ ਉਸ ਵੇਲੇ ਤੋਂ ਆਪਣੇ ਆਪ ਨੂੰ RSS ਤੇ BJP ਦੀ ਚੁੰਗਲ ਦੇ ਵਿੱਚ ਸਿੱਟ ਦਿੱਤਾ ਸੀਗਾ।
तो ये एक बड़ी वड्डी मतलब गल है, बड़ी जिहड़ी कि सिक्खां नूं समझ लेनी चाहिदी है कि प्रकाश सिंह बादल हर जिहड़ी पोलीटिकल मूव आ वो सिक्खां दे पॉइंट ऑफ व्यू तो नहीं करदा, वो अपने जाती स्वार्थ दे पॉइंट ऑफ व्यू तो करदा हैगा। शुरू तो लैके अखीर तक इसका एक कैरेक्टर रहा। जे उस वेले ये एमरजेंसी का मोर्चा ना लाउंदा तां पाणीआं दी जिहड़ी लुੱਟ है वो रोकी जा सकदी सी। इत्थे मैं खास तौर के उत्ते वर्णन करना चाहुंदा कि ढींडसे का हुणे रीसेंटली बयान आया इस दिनों के विच, और उसने कहा भी उस दौरान बांसी लाल इंदिरा गांधी का खासुल खास सी और उसनूं डिफेंस मिनिस्ट्री सी। उसने 3.5 मिलियन एकड़ फुट पंजाब के दरियावां का पानी हरियाणे दे विच लै गया जी। मतलब ये सारी जिहड़ी चीज हुई ये बादल दे स्वार्थ कारण हुई। बादल का अपना स्वार्थ इन्ना उसके उत्ते हावी है कि वह कौम का, पंजाब का, सिखां का, सिक्खी का कोई गल भी मतलब उसके दिमाग के विच नहीं आउंदी जो उसका स्वार्थ, उसकी रिश्वत, उसकी हेराफेरी ते उसका परिवार उसके सामने आ जाता। तो उस वेले तो पंजाब के पानियां की लुੱਟ का बन नूं बन्निया गया जो इंदिरा गांधी ने एमरजेंसी के दौरान 3.5 मिलियन एकड़ फुट वाटर पंजाब के दरियावां का हरियाणा नूं अलॉट कर दिता। इस आदमी की बेईमानी उस वेले तो जाहिर होगी, पर सिख बड़े नाइव है, समझते नहीं सियासत नूं, तो वो फिर भी इसके पीछे लगे रहे उस तो बाद। हाँ जी जी जी। ਤੇ ਵੀਰ ਜੀ ਜਿਸ ਤਰ੍ਹਾਂ ਲਾਈਕ ਹੁਣ ਬੀਜੇਪੀ ਪਾਵਰ ਦੇ ਵਿੱਚ ਹੈ, ਆਈ ਨੋ ਕਿ ਕਾਂਗਰਸ ਤੇ ਬੀਜੇਪੀ ਦੋ ਵੱਖਰੀਆਂ ਪਾਰਟੀਆਂ, ਪਰ ਇਹਨਾਂ ਨੀਤੀਆਂ ਕਾਫੀ ਬੀਜੇਪੀ ਦੀਆਂ ਹੋਰ ਵੀ ਖਤਰਨਾਕ ਹਨ, ਇਹ ਹੋਰ ਵੀ ਘਾਤਕ ਹਨ ਕਾਂਗਰਸ ਨਾਲ। ਜਿਸ ਤਰ੍ਹਾਂ ਹੁਣ ਬੀਜੇਪੀ ਦੇ ਸੀਨੀਅਰ ਲੀਡਰ LK ਅਡਵਾਨੀ ਨੇ ਵੀ ਇਹ ਜ਼ਾਹਰ ਕੀਤਾ ਹੈ ਕਿ ਸੇਮ ਐਮਰਜੈਂਸੀ ਲੱਗਣ ਦੀਆਂ ਪੋਸੀਬਿਲਿਟੀਜ਼ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋ ਸਕਦੀਆਂ ਨੇ ਭਾਰਤ ਦੇ ਵਿੱਚ। ਤੁਹਾਨੂੰ ਕੀ ਲੱਗਦਾ ਹੈ ਕਿ ਕਿੱਥੇ ਤੱਕ ਪੋਸੀਬਿਲਿਟੀਜ਼ ਹੋਣਗੀਆਂ? ਅਗਰ ਹੁੰਦੀਆਂ ਨੇ ਇਸ ਦੇ ਕੀ ਇਫੈਕਟ ਹੋਣਗੇ, ਸਪੈਸ਼ਲੀ ਅਗਰ ਆਪਾਂ ਸਿੱਖ ਨੁਕਤਾ ਨਿਗਾਹ ਤੋਂ ਦੇਖੀਏ? गल आ जिहड़ा मोदी प्राइम मिनिस्टर आ वो ऑटोक्रेटिक आ जी, वो फासिस्ट आ जी, वो फासिज्म हिंदुस्तान दे विच इंट्रोड्यूस कर रहा था। वो तो ऑलरेडी एमरजेंसी तो कहण दी गल है ना, ऑलरेडी जिहड़ी मेजोरिटी कम्यूनिटी आ उसका जिहड़ा कम्यूनल एजेंडा लैके वो हिंदुस्तान की ताकत दे विच आया और ओही जिहड़ी हिंदुत्व दा एजेंडा इंट्रोड्यूस कर रहा, चाहे मुसलमानां दी गल आ, चाहे ईसाइयां की गल आ, चाहे सिखां की गल आ, बौद्धियां की गल आ, जैनियां की गल आ, होर छोटियां घट गिनतियां की गल आ, वो सारा एजेंडा उसको इंप्लीमेंट कर रहा और उसके पीछे RSS की जिहड़ी थिंकिंग आ, उसकी विचारधारा RSS की यही है कि हिंदुस्तान दे विच जे तुसीं हिंदू हो तो गर्व करके हिंदू कहो, वरना थोड़ी दूसरे पासे जे तुसीं अपनी आइडेंटिटी की गल करते हो तो थोड़ी हिंदुस्तान दे विच कोई जगह नहीं है। और खुले तौर पर वो कहते हैं कि जेडे दूसरे लोग दूसरी विचारधारा के लोग चुप करके पाकिस्तान चले जाओ। तो ये चीज तो ऑलरेडी हुई भी है। देखो सिंबॉलिकली चाहे वो ना हो, पर एक किस्म का फासिज्म की जी है मूव वो हिंदुस्तान के चल रही है और उसका सरगना है RSS से नरेंद्र मोदी जो हिंदुस्तान का प्राइम मिनिस्टर है जी। जी जी। तो ਵੀ ਜਿਸ ਗੱਲ ਨੇ ਕਿ ਕਾਫੀ ਫਾਸਟ ਤਰੀਕੇ ਦੇ ਨਾਲ ਜਾ ਰਹੀ ਹੈ, ਇਹਨੇ ਆਪਣਾ ਜਿਹੜਾ ਇਹਨਾਂ ਦਾ ਏਮ ਹੈਗਾ ਹਿੰਦੁਸਤਾਨ ਦਾ ਏਮ ਹੈ ਉਹ ਕਾਫੀ ਤਰੀਕੇ ਦੇ ਨਾਲ ਸਟੈਪ ਬਾਈ ਸਟੈਪ ਕਰਨ ਜਾ ਰਹੀ, ਕਿਉਂਕਿ ਐਜ਼ ਯੂ ਨੋ ਕਿ ਲਾਸਟ ਵੀਕ 21 ਜੂਨ ਨੂੰ ਆਈ ਥਿੰਕ ਕਿ ਇਹਨਾਂ ਨੇ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਸੀ, ਦੁਨੀਆ ਭਰ ਦੇ ਵਿੱਚ ਲੋਕਾਂ ਨੇ ਮਨਾਇਆ, ਈਵਨ ਭਾਰਤ ਦੇ ਵਿੱਚ ਵੀ ਲਾਗੂ ਕਰ ਦਿੱਤਾ ਗਿਆ, ਸਕੂਲਾਂ 'ਚ ਵੀ ਲਾਗੂ ਕਰ ਦਿੱਤਾ ਗਿਆ, ਕਹਿੰਦੇ ਕਰਨਗੇ ਹੁਣ। ਐਂਡ ਤੁਹਾਨੂੰ ਇਹ ਵੀ ਇੱਕ ਸਟੈਪ ਹੀ ਇਹਨਾਂ ਦਾ ਫੋਰਵਰਡ, ਪਰ ਇਫ ਯੂ ਲੁੱਕ ਐਟ ਕਿ ਸਾਨੂੰ ਸਿੱਖਾਂ ਨੂੰ ਹੁਣ ਕੀ ਕਰਨ ਦੀ ਜ਼ਰੂਰਤ ਹੈ, ਵਾਟ ਵੀ ਨੀਡ ਟੂ ਡੂ। देखो ये ਜਿਹੜੀਆਂ हर हरकतां कर रहे आ इस योगा दे डे तो पहला इन्होंने संस्कृत स्कूलों दे विच इंट्रोड्यूस कर दी जी, गीता की एजुकेशन कंपलसरी कर दी जिथे जिथे इन्हां दे राज आ, जिस तरह हरियाणे दे विच। और इसे तरीके नाल जिहड़ा योगा एक बड़ी सटल मूव, तुसीं हुण जिस तरह सुबह करनी हो सूर्य नमस्कार करो, हाँ जी, जेड़े इस रब नूं मनण वाले लोग आ, चाहे वो मुसलमान आ, चाहे वो ईसाई आ, चाहे वो सिख आ, असीं तां नमस्कार रब नूं करदे आ। सूरज तां एक क्रिएशन है रब दी, जेड़े हज़ारां ही किस्म दे सूरज आ, हज़ारां ही किस्म दे चंद आ, हज़ारां किस्म दे आकाश आ, हज़ारां किस्म दीयां धरतियां हैगियां, पताला पता लख गसा आकाश कोड़ कोड़ पाल सके वेद कहनिक बात। ये जिहड़ी सारी चीज़ आ साडे ज़हन दे साडे धर्म दे खिलाफ आ,
ਅਸੀਂ ਇੱਕ ਸੂਰਜ ਥੋੜੋ, ਹਜ਼ਾਰਾਂ ਹੀ ਸੂਰਜ ਆ ਸਾਡਾ ਗੁਰੂ ਨੇ ਇਹ ਚੀਜ਼ ਫਰਮਾਈ ਆ। ਔਰ ਉਹ ਚੀਜ਼ ਅੱਜ ਦੀ ਸਾਇੰਸ ਨੇ ਪ੍ਰੂਵ ਕਰਕੇ ਰੱਖ ਦਿੱਤੀ ਕਿ ਇਸ ਕਿਸਮ ਦੀਆਂ ਹਜ਼ਾਰਾਂ ਗੈਲੈਕਸੀਜ਼ ਹੈਗੀਆਂ। ਅਸੀਂ ਕਿਉਂ ਇਸ ਸੂਰਜ ਨੂੰ ਨਮਸਕਾਰ ਕਰੀਏ? ਅਸੀਂ ਉਸ ਰੱਬ ਨੂੰ ਨਮਸਕਾਰ ਕਰਾਂਗੇ ਜਿਸਨੇ ਇਹ ਸਾਰੀ ਸ੍ਰਿਸ਼ਟੀ ਸਾਧੀ ਆ, ਜਿਸਨੇ ਇਹ ਸਾਰੇ ਕਾਸਮੋਸ ਬਣਾਏ ਆ। ਅਸੀਂ ਇਸ ਸੂਰਜ ਨੂੰ ਕੀ ਸਮਝਦੇ ਵਿੱਚ ਬਹੁਤ ਛੋਟੀ ਚੀਜ਼ ਆ ਰੱਬ ਦੇ ਸਾਹਮਣੇ। ਸੋ ਇਸ ਕਰਕੇ ਇਹ ਸਾਰੀ ਜਿਹੜੀ ਪ੍ਰਕਿਰਿਆ ਹੋ ਰਹੀ ਆ ਯੋਗ ਇੰਟਰੋਡਿਊਸ ਕਰਨ ਦੀ, ਇਸ ਦੇ ਵਿੱਚ ਸਟਲ ਮੂਵ ਇਹ ਹੈ ਕਿ ਹਿੰਦੂਇਜ਼ਮ ਦਾ ਜਿਹੜਾ ਏਜੰਡਾ ਹੈ ਉਹ ਥੋਪ ਦਿੱਤਾ ਜਾਵੇ ਲੋਕਾਂ ਦੇ ਉੱਤੇ, ਫੋਰਸੀਬਲੀ ਸਰਕਾਰ ਦੇ ਲੈਵਲ ਦੇ ਉੱਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਵੇ। ਔਰ ਇਸੇ ਕਿਸਮ ਦੀ ਮੈਂ ਇੱਥੇ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ, ਇਸ ਗੱਲ ਦਾ ਪ੍ਰੋਟੈਸਟ ਇੰਗਲੈਂਡ ਦੇ ਵਿੱਚ ਬਹੁਤ ਸਾਲ ਪਹਿਲਾਂ ਇੱਕ ਪ੍ਰੀਸਟ ਨੇ ਕੀਤਾ ਸੀ, ਕ੍ਰਿਸਚਨ ਪ੍ਰੀਸਟ ਨੇ। ਉਸਨੇ ਕਿਹਾ ਸੀ ਕਿ ਇਸ ਚੀਜ਼ ਨੂੰ ਬੰਦ ਕੀਤਾ ਜਾਵੇ। ਇਹ ਸਿਰਫ ਹਿੰਦੂਇਜ਼ਮ ਇੰਪੋਜ਼ ਕਰਨ ਦਾ ਇੱਕ ਟੈਕਨੀਕਲ ਇੱਕ ਸਟਲ ਮੂਵ ਹੈਗੀ ਆ। ਇਹ ਉੱਥੇ ਦੇ ਪ੍ਰੀਸਟ ਨੇ, ਇੰਗਲੈਂਡ ਦੇ ਪ੍ਰੀਸਟ ਨੇ ਇਹ ਗੱਲ ਕਹੀ ਸੀ ਔਰ ਮੇਰੀ ਨੋਟ ਕੀਤੀ ਵੀ ਹੈ, ਮੈਂ ਡੇਟ ਵੀ ਦਿੱਤੀ ਵੀ ਹੈ ਆਪਣੀਆਂ ਕਈ ਰਾਈਟਿੰਗ ਦੇ ਵਿੱਚ। ਅੱਜ ਨਹੀਂ, ਅੱਜ ਤੋਂ ਕਈ ਸਾਲ ਪਹਿਲਾਂ ਉਸਨੇ ਇਹ ਗੱਲ ਕਹੀ ਸੀ। ਤੋਂ ਇਹ ਸਾਰੀ, ਚਾਹੇ ਆਯੁਰਵੇਦਾ ਦੀ ਗੱਲ ਕਰਦੇ ਆ, ਚਾਹੇ ਆਪਣੇ ਸ਼ਾਸਤਰਾਂ ਦੀ ਗੱਲ ਕਰਦੇ ਆ, ਚਾਹੇ ਸੰਸਕ੍ਰਿਤ ਦੀ ਗੱਲ ਕਰਦੇ ਆ, ਚਾਹੇ ਯੋਗਾ ਦੀ ਗੱਲ ਕਰਦੇ ਆ, ਉਹਦੇ ਪਿੱਛੇ ਜਿਹੜੀ ਚੀਜ਼ ਛੁਪੀ ਹੋਈ ਆ ਉਹ ਹਿੰਦੂਤਵ ਦਾ ਏਜੰਡਾ ਹੈ। ਤੋਂ ਇਸ ਕਰਕੇ ਸਿੱਖਾਂ ਨੂੰ, ਘੱਟ ਗਿਣਤੀਆਂ ਨੂੰ ਇਸ ਤੋਂ ਚੇਤ ਹੋਣ ਦੀ ਜ਼ਰੂਰਤ ਹੈ। ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਸਿੱਖਾਂ ਨੇ ਇਸ ਦੀ ਕੋਈ ਹੁੰਗਾਰਾ ਨਹੀਂ ਭਰਿਆ ਇਸ ਦਾ ਕੋਈ ਹੁੰਗਾਰਾ ਨਹੀਂ ਭਰਿਆ। ਜੀ ਤੇ ਵੀਰ ਜੀ, ਜਿਸ ਤਰ੍ਹਾਂ 1975 ਦੇ ਵਿੱਚ ਐਮਰਜੈਂਸੀ ਲਗਾਈ ਸੀ, ਇੰਦਰਾ ਗਾਂਧੀ ਨੇ ਲਗਾਈ ਸੀ, ਚਲੋ ਉਹਨੂੰ ਪ੍ਰੋਬਲਮ ਸੀ ਤਾਂ ਉਹਨੇ ਐਮਰਜੈਂਸੀ ਲਗਾਈ ਸੀ ਤੇ ਉਸ ਦੇ ਵਿੱਚ ਕਿੰਨਾ ਲੋਕਾਂ ਨੂੰ ਨੁਕਸਾਨ ਹੋਇਆ, ਕਿੰਨੀ ਪ੍ਰੋਬਲਮਸ ਥਰੂ ਨਿਕਲ ਗਏ। ਪਰ ਜਿਸ ਤਰ੍ਹਾਂ ਹੁਣ ਬੀਜੇਪੀ ਪਾਵਰ ਦੇ ਵਿੱਚ ਹੈ, ਜਿਸ ਤਰ੍ਹਾਂ ਹੁਣ ਇਹ ਆਪਣੇ ਖੁੱਲੇ ਆਮ ਘੱਟ ਗਿਣਤੀ ਦਾ ਕਤਲੇਆਮ ਕਰ ਰਹੇ ਨੇ, ਘੱਟ ਗਿਣਤੀ ਨੂੰ ਕਨਵਰਟ ਕਰ ਰਹੇ ਨੇ, ਸਿੱਖਾਂ ਨੂੰ ਹਿੰਦੂ ਗਰਦਾਨਦੇ ਪਏ ਨੇ, ਖੁੱਲੇ ਆਮ ਆਪਣੀ ਮਨ ਚਾਹੀਆਂ ਬੁੱਕਾਂ ਲਾਗੂ ਕਰ ਰਹੇ ਨੇ ਦੇਸ਼ ਦੇ ਵਿੱਚ। ਪਰ ਜਿਸ ਤਰ੍ਹਾਂ ਇਹ ਖੁੱਲੇ ਆਮ ਕਰ ਰਹੇ ਨੇ, ਤੁਹਾਨੂੰ ਕੀ ਲੱਗਦਾ ਅਗਰ ਇਹ ਐਮਰਜੈਂਸੀ ਲਗਾ ਦਿੰਦੇ ਨੇ ਉਹ ਸ਼ਾਇਦ ਉਸ ਤੋਂ ਵੀ ਘਾਤਕ ਹੋਏਗੀ ਜਿਹੜੀ 1975 ਦੇ ਵਿੱਚ ਲੱਗੀ ਸੀ? ਡੋਂਟ ਯੂ ਥਿੰਕ? ਦੇਖੋ ਉਸ ਵੇਲੇ ਕੀ ਹੋਇਆ, ਜਿਹੜੀ ਉਸ ਐਮਰਜੈਂਸੀ ਦੇ ਵਿੱਚ RSS ਦਾ ਚੀਫ ਸੀ ਦਿਓਰਸ ਜੀ, ਔਰ ਜਿਸ ਤਰ੍ਹਾਂ ਉਸ ਨੇ 4 ਚਿੱਠੀਆਂ ਲਿਖੀਆਂ ਸੀ ਇੰਦਰਾ ਗਾਂਧੀ ਨੂੰ, 2 ਚਿੱਠੀਆਂ ਲਿਖੀਆਂ, 2 ਵਿਨੋਬਾ ਭਾਵੇ ਨੂੰ ਚਿੱਠੀਆਂ ਲਿਖੀਆਂ। ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖ ਕੇ ਉਸਨੇ ਤਰਲੇ ਕੱਢੇ ਸੀ ਕਿ ਮੈਨੂੰ ਜੇਲ੍ਹ ਦੇ ਵਿੱਚੋਂ ਕੱਢ ਦਿੱਤਾ ਜਾਵੇ ਔਰ ਮੈਂ ਆਪਣੇ ਸਾਰੇ ਜਿਹੜੇ ਸੰਚਾਲਕ ਆ ਉਹਨਾਂ ਨੂੰ ਤੁਹਾਡੀ ਕਮਾਂਡ ਦੇ ਹੇਠਾਂ ਭੇਜ ਦੂੰਗਾ। ਔਰ ਉਹ ਚਿੱਠੀਆਂ ਛਪੀਆਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ। ਮੈਂ ਵੀ ਆਪਣੀ ਕਿਤਾਬ ਜਿਹੜੀ ਇੰਡੀਆ ਕਮਿਟ ਸੁਸਾਇਟੀ ਆ ਉਸ ਦੇ ਵਿੱਚ ਇਸ ਦੇ ਵੇਰਵੇ ਦਿੱਤੇ ਹੋਏ ਆ। ਉਸ ਸਾਰੀ ਪ੍ਰਕਿਰਿਆ ਦੇ ਵਿੱਚ RSS ਨੇ ਘੁਟਨੇ ਟੇਕੇ ਸੀ ਇੰਦਰਾ ਗਾਂਧੀ ਦੇ ਅੱਗੇ ਔਰ ਇੰਦਰਾ ਗਾਂਧੀ ਨੇ ਉਹ 2 ਚਿੱਠੀਆਂ ਦਾ ਕੋਈ ਜਵਾਬ ਨਹੀਂ ਸੀ ਦਿੱਤਾ। ਪਰ 2 ਚਿੱਠੀਆਂ ਫਿਰ ਉਸਨੇ ਦਿਓਰਸ ਨੇ, ਜਿਹੜਾ RSS ਦਾ ਚੀਫ ਸੀ, ਉਸਨੇ ਵਿਨੋਬਾ ਭਾਵੇ ਨੂੰ ਲਿਖੀਆਂ ਕਿ ਇੰਦਰਾ ਗਾਂਧੀ ਤੈਨੂੰ ਮਿਲਣ ਆ ਰਹੀ ਆ ਤੇ ਤੂੰ ਉਸ ਨੂੰ ਮਿਲ ਕੇ ਸਾਡਾ ਜਿਹੜਾ ਪੱਖ ਆ ਉਸਦੇ ਅੱਗੇ ਪੇਸ਼ ਕਰ, ਸਾਨੂੰ ਜੇਲ੍ਹ ਦੇ ਵਿੱਚੋਂ ਕੱਢ ਦੇ, ਅਸੀਂ ਜੇਲ੍ਹ ਤੋਂ ਨਿਕਲ ਕੇ ਇੰਦਰਾ ਗਾਂਧੀ ਦੀ ਹਰ ਕੀਮਤ ਤੇ, ਹਰ ਪਹਿਲੂ ਤੇ, ਹਰ ਜਗ੍ਹਾ ਦੇ ਉੱਤੇ ਸਪੋਰਟ ਕਰਾਂਗੇ। ਇਹ ਇਹਨਾਂ ਦਾ ਕਰੈਕਟਰ ਆ, ਇਹ ਇਹਨਾਂ ਦਾ ਇਸ ਕਿਸਮ ਦਾ ਇਹਨਾਂ ਦਾ ਕਿਰਦਾਰ ਆ ਜਿਹੜੇ RSS ਵਾਲੇ ਤੇ BJP ਵਾਲੇ ਆ। ਸੋ ਇਸ ਕਰਕੇ ਅਡਵਾਨੀ ਜਿਹੜਾ ਸੀ ਉਸਨੇ ਸਾਡੇ ਉੱਤੇ ਜੋ ਕੁਛ ਕੀਤਾ ਉਹ ਜਗ ਜ਼ਾਹਰ ਆ। ਉਸਦੀ ਆਪਣੀ ਕਿਤਾਬ ਦੇ ਵਿੱਚ ਉਸਨੇ ਕਲੀਅਰਲੀ ਲਿਖਿਆ ਹੋਇਆ ਕਿ ਮੈਂ ਇੰਦਰਾ ਗਾਂਧੀ ਜਿਹੜੀ ਸੀ ਉਹ ਡਾਮਾਡੋਲ ਸੀ, ਉਹ ਕਦੇ ਸੋਚਦੀ ਸੀ ਮੈਂ ਹਮਲਾ ਕਰਾਂ ਦਰਬਾਰ ਸਾਹਿਬ ਦੇ ਉੱਤੇ ਔਰ ਕਦੇ ਸੋਚਦੀ ਸੀ ਨਾ ਕਰਾਂ। ਕਹਿੰਦਾ ਮੈਂ ਉਸ ਦੇ ਉੱਤੇ ਹਾਵੀ ਹੋ ਕੇ ਉਸਨੂੰ ਇਹ ਗੱਲ ਕਹੀ ਕਿ ਇਸ ਦੇ ਉੱਤੇ ਡਾਮਾਡੋਲ ਹੋਣ ਦੀ ਲੋੜ ਨਹੀਂ, ਸਿੱਧੇ ਤੌਰ ਦੇ ਉੱਤੇ ਹਮਲਾ ਕਰੋ। ਇਹ ਉਸਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਅਡਵਾਨੀ ਨੇ। ਇਹ ਸਾਰੇ ਲੋਕ ਇਸ ਜ਼ਹਿਨੀਅਤ ਦੇ ਮਾਲਕ ਆ ਜਿਸ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਇਹ ਨਫ਼ਰਤ ਕਰਦੇ ਆ ਦਿਲੋਂ ਔਰ ਉਹਨਾਂ ਦਾ ਨਾਮੋ ਨਿਸ਼ਾਨ ਇਹ ਮਿਟਾਉਣਾ ਚਾਹੁੰਦੇ ਆ, ਚਾਹੇ ਸਿੱਖ ਆ, ਚਾਹੇ ਮੁਸਲਮਾਨ ਆ, ਚਾਹੇ ਈਸਾਈ ਆ, ਚਾਹੇ ਹੋਰ ਘੱਟ ਗਿਣਤੀ ਆ। ਇਸ ਕਰਕੇ ਇਹਨਾਂ ਤੋਂ ਸਾਨੂੰ ਕਿਸੇ ਕਿਸਮ ਦੀ ਉਮੀਦ ਰੱਖਣ ਦੀ ਜ਼ਰੂਰਤ ਨਹੀਂ। ਸਿੱਖਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਆ, ਸਿੱਖਾਂ ਨੂੰ ਗੁਰੂ ਦੇ ਲੜ ਲੱਗਣ ਦੀ ਜ਼ਰੂਰਤ ਆ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਜ਼ਰੂਰਤ ਆ।
ਜੀ ਬਿਲਕੁਲ ਬਿਲਕੁਲ ਵੀਰ ਜੀ ਇਹ ਤਾਂ ਕੁਝ ਕੁਐਸਚਨ ਸੀ ਸਾਡੇ ਐਮਰਜੈਂਸੀ ਦੇ ਹਵਾਲੇ ਦੇ ਨਾਲ, ਪਰ ਅਸੀਂ ਹੋਰ ਵੀ ਬਾਕੀ ਰੀਸਨ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜਿਸ ਤਰ੍ਹਾਂ ਪਿਛਲੇ ਤੁਸੀਂ ਪਹਿਲਾਂ ਗੱਲ ਕੀਤੀ ਕਿਸ ਤਰ੍ਹਾਂ ਬਾਦਲ ਅਕਾਲੀ ਦਲ ਹੈ, ਜਿਹੜਾ ਬਾਦਲ ਹੈ ਹਮੇਸ਼ਾ ਪੋਲੀਟੀਕਲ ਵਿਊ ਤੋਂ ਹਰ ਚੀਜ਼ ਦੇਖਦਾ ਹੈ, ਹਮੇਸ਼ਾ ਆਪਣਾ ਸਵਾਰਥ ਦੇਖਦਾ ਹੈ, ਇਹ ਸਿੱਖ ਕੌਮ ਨੂੰ ਅੱਗੇ ਦੇਖਦਾ ਹੈ, ਹਮੇਸ਼ਾ ਆਪਣੀ ਕੁਰਸੀ ਨੂੰ ਪਹਿਲਾਂ ਦੇਖਦਾ ਹੈ। ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਵੀ 350 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਸੀਗਾ। ਇਸ ਮੌਕੇ ਵੀ ਬਾਦਲ ਨੇ ਆਪਣਾ ਸਿਆਸੀ ਲਾਹਾ ਲੈਣਾ ਚਾਹਿਆ। ਤੁਸੀਂ ਉਸ ਦੇ ਜਿਹੜੇ ਕੁਝ ਯਤਨ ਕੀਤੇ ਉਹਨਾਂ ਨੇ, ਉਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਉਸ ਜਿਹੜਾ ਦਿਵਸ ਮਨਾਇਆ ਗਿਆ, ਜਿਹੜਾ ਅਨੰਦਪੁਰ ਸਾਹਿਬ ਆ ਉਹ ਕੇਸ਼ਗੜ੍ਹ ਸਾਹਿਬ ਹੈ ਜੀ। ਉਸ ਜਗ੍ਹਾ ਖਾਲਸੇ ਦੀ ਸਾਜਨਾ ਹੋਈ ਔਰ ਖਾਲਸੇ ਨੂੰ ਕੇਸ਼ਾਂ ਦਾ ਨਿਸ਼ਾਨ ਦਿੱਤਾ ਗਿਆ, ਇਸੇ ਕਰਕੇ ਉਸ ਨੂੰ ਕੇਸ਼ਗੜ੍ਹ ਸਾਹਿਬ ਕਿਹਾ ਜਾਂਦਾ। ਉਸ ਜਗ੍ਹਾ ਦੇ ਉੱਤੇ ਜਿਹੜਾ ਹਿੰਦੁਸਤਾਨ ਦਾ ਹੋਮ ਮਿਨਿਸਟਰ ਉਸਨੇ ਬੜੀ ਘਟੀਆ ਘਿਨਾਉਣੀ ਔਰ ਬਹੁਤ ਹੀ ਛੋਟੀ ਗੱਲ ਕੀਤੀ ਹੈ। ਕਿਸ ਤਰ੍ਹਾਂ ਉਸਨੇ ਕਿਹਾ, ਪਹਿਲਾਂ ਉਹਨੇ ਸ਼ੇਰਸ਼ਾਹ ਸੂਰੀ ਦਾ ਨਾਮ ਲਿਆ, ਫਿਰ ਉਸਨੇ ਰਾਣਾ ਪ੍ਰਤਾਪ ਦਾ ਨਾਮ ਲਿਆ, ਫਿਰ ਉਸਨੇ ਸ਼ਿਵਾਜੀ ਦਾ ਨਾਮ ਲਿਆ, ਉਸ ਤੋਂ ਬਾਅਦ ਉਹਨੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਆ। ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹਨਾਂ ਲੋਕਾਂ ਦੇ ਬਰਾਬਰ ਖੜਾ ਕਰ ਦਿੱਤਾ ਔਰ ਇਹ ਬਹੁਤ ਹੀ ਸਿੱਖਾਂ ਲਈ ਮਤਲਬ ਘਾਤਕ ਗੱਲ ਹੈ। ਸਾਡਾ ਜਿਹੜਾ ਗੁਰੂ ਆ ਉਹ ਰੱਬ ਹੈ, ਸਾਡਾ ਜਿਹੜਾ ਗੁਰੂ ਆ ਗੁਰੂ ਦਾ ਪ੍ਰੋਫਿਟ ਹੈਗਾ। ਉਹ ਜਿਹੜੇ ਆ ਇੱਕ ਛੋਟੇ ਮੋਟੇ ਵਾਰੀਅਰਸ ਹੈਗੇ ਆ। ਸ਼ੇਰਸ਼ਾਹ ਸੂਰੀ ਇੱਕ ਵਾਰੀਅਰ ਆ, ਇਸੇ ਤਰੀਕੇ ਨਾਲ ਸ਼ਿਵਾਜੀ ਇੱਕ ਵਾਰੀਅਰ ਆ, ਰਾਣਾ ਪ੍ਰਤਾਪ ਇੱਕ ਵਾਰੀਅਰ ਆ। ਸਾਡਾ ਗੁਰੂ ਵਾਰੀਅਰ ਨਹੀਂ, ਸਾਡਾ ਗੁਰੂ ਦੇ ਮੁਗਲਾਂ ਦੀ ਨੀਤੀਆਂ ਦੇ ਖਿਲਾਫ ਲੜਿਆ ਤਾਂ ਉਸ ਤੋਂ ਵੱਧ ਉਹ ਕਿਹਦੇ ਖਿਲਾਫ ਲੜਿਆ? ਉਹ ਮਸੰਦਾਂ ਦੇ ਖਿਲਾਫ ਲੜਿਆ। ਉਹ ਜਿਹੜੇ ਹਿੰਦੂ ਰਾਜੇ ਸੀ ਉਹਨਾਂ ਦੇ ਖਿਲਾਫ ਸਭ ਤੋਂ ਵੱਧ ਲੜਾਈਆਂ ਗੁਰੂ ਨੇ ਲੜੀਆਂ। ਗੁਰੂ ਕਿਸੇ ਦੇ ਖਿਲਾਫ ਨਹੀਂ, ਗੁਰੂ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਆ। ਗੁਰੂ ਤੇਗ ਬਹਾਦਰ ਸਾਹਿਬ ਨੇ ਇਸੇ ਗੱਲ ਦੇ ਉੱਤੇ ਸ਼ਹਾਦਤ ਦਿੱਤੀ ਆ। ਤੋ ਇਸ ਤਰੀਕੇ ਦੇ ਨਾਲ ਉਸ ਔਰ ਇਹ ਬੇਸ਼ਰਮ ਜਿਹੜੇ ਲੋਕ ਆ ਅਕਾਲੀ, ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਦੂਜੇ ਜਿਹੜੇ ਅਕਾਲੀ ਆ, ਉਹਨਾਂ ਨੇ ਇਸ ਗੱਲ ਨੂੰ ਐਕਸੈਪਟ ਕੀਤਾ ਔਰ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀ ਕਿ ਤੂੰ ਕਿਸ ਕਿਸਮ ਦੀ ਗੱਲ ਕਰਦਾ, ਕਿਸ ਨੂੰ ਕਿਸ ਦੇ ਨਾਲ ਕੰਪੇਅਰ ਕਰਦਾ। ਗੁਰੂ ਗੋਬਿੰਦ ਸਿੰਘ ਨੂੰ ਕੀ ਇਹ ਛੋਟੇ ਮੋਟੇ ਵਾਰੀਅਰਸ ਨਾਲ ਕੰਪੇਅਰ ਕੀਤਾ ਜਾ ਸਕਦਾ? ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਦੁਨੀਆ ਦੇ ਵਿੱਚ ਇੱਕ ਆਪਣੀ ਕਿਸਮ ਦੀ ਕੁਰਬਾਨੀ ਹੈ ਜਿਹੜੀ ਕਿਸੇ ਇਨਸਾਨ ਨੇ ਅੱਜ ਤੱਕ ਕੀਤੀ ਨਹੀਂ। ਕਿਹੜਾ ਇਸ ਕਿਸਮ ਦਾ ਮਾਰਟਰ ਦੁਨੀਆ ਦੇ ਵਿੱਚ ਜਿਸਨੇ ਆਪਣਾ ਸਾਰਾ ਪਰਿਵਾਰ ਆਪਣੀਆਂ ਅੱਖਾਂ ਦੇ ਸਾਹਮਣੇ ਵਾਰ ਦਿੱਤਾ ਹੋਵੇ ਕੌਮ ਦੇ ਲਈ? ਕਿਹੜਾ ਕੋਈ ਵੀ, ਮੈਂ ਕਹਿੰਦਾ ਹਿੰਦੁਸਤਾਨ ਦੀ ਤਾਂ ਤੁਸੀਂ ਗੱਲ ਕਰਦੇ ਹੋ, ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਕਿਸਮ ਦਾ ਇਨਸਾਨ ਪੈਦਾ ਨਹੀਂ ਹੋਇਆ ਜਿਸਨੇ ਆਪਣੇ ਮਾਂ-ਬਾਪ ਕੁਰਬਾਨ ਕਰ ਦਿੱਤੇ, ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ ਆਪਣੀਆਂ ਅੱਖਾਂ ਦੇ ਸਾਹਮਣੇ ਔਰ ਅਡੋਲ ਹੋ ਕੇ ਇਹ ਗੱਲ ਕਹਿ ਰਿਹਾ ਵੀ ਇਹ ਚਾਰ ਨਹੀਂ ਮੇਰੇ ਤਾਂ ਹਜ਼ਾਰਾਂ ਅੱਗੇ ਬੱਚੇ ਆ, ਮੇਰੇ ਜਿਹੜੇ ਬੱਚੇ ਆ। ਗੁਰੂ ਦੀ ਉਸ ਬੜਪਨ ਨੂੰ ਇਹਨਾਂ ਲੋਕਾਂ ਨੇ ਬਲਿਟਲ ਕੀਤਾ ਔਰ ਉਸ ਦੇ ਵਿੱਚ ਸਭ ਤੋਂ ਵੱਡਾ ਸਰਗਨਾ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲ ਆ, ਉੱਥੇ ਬੈਠਾ ਬੇਸ਼ਰਮੀ ਦੇ ਨਾਲ ਦਾੜੀ ਖੁੱਲੀ ਕਰਕੇ ਇਸ ਕਿਸਮ ਦੀ ਗੱਲ ਨੂੰ ਇੰਡੋਰਸ ਕਰ ਰਿਹਾ। ਉਸ ਨੂੰ ਚਾਹੀਦਾ ਸੀ ਇਸ ਦਾ ਜਵਾਬ ਦਿੰਦਾ ਉਸ ਜਗ੍ਹਾ ਤੇ। ਜਿਹੜਾ ਅਨੰਦਪੁਰ ਸਾਹਿਬ ਆ ਇੱਕ ਸਿਧਾਂਤ ਹੈ। ਅਨੰਦਪੁਰ ਸਾਹਿਬ ਕੋਈ ਬਿਲਡਿੰਗ ਨਹੀਂ ਹੈ, ਅਨੰਦਪੁਰ ਸਾਹਿਬ ਕੋਈ ਇਸ ਕਿਸਮ ਦਾ ਮਨਾਰਾ ਨਹੀਂ ਹੈ। ਅਨੰਦਪੁਰ ਸਾਹਿਬ ਇੱਕ ਸਿਧਾਂਤ ਹੈ ਜਿਹੜਾ ਸਿੱਖਾਂ ਨੂੰ, ਸਾਰੀ ਮਾਨਵਤਾ ਨੂੰ ਇੱਕ ਰਾਹ ਦੇ ਰਿਹਾ, ਇੱਕ ਕਿਸਮ ਦੀ ਡਾਇਰੈਕਸ਼ਨ ਦੇ ਰਿਹਾ ਔਰ ਉੱਥੇ ਗੁਰੂ ਨੇ ਖਾਲਸੇ ਦੀ ਸਾਜਨਾ ਕੀਤੀ ਹੈ, ਖਾਲਸੇ ਦਾ ਇੱਕ ਇੰਡੀਪੈਂਡੈਂਟ ਕੈਰੈਕਟਰ ਦਿੱਤਾ ਔਰ ਉਹ ਪੰਜ ਪਿਆਰੇ ਜਿਨ੍ਹਾਂ ਨੇ ਗੁਰੂ ਦੇ ਅੱਗੇ ਆਪਣੇ ਆਪ ਨੂੰ ਅਰਪਣ ਕੀਤਾ, ਉਹਨਾਂ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਤੁਹਾਡਾ ਧਰਮ ਵੀ ਨਾਸ਼, ਤੁਹਾਡਾ ਕਰਮ ਵੀ ਨਾਸ਼, ਤੁਹਾਡਾ ਪਰਿਵਾਰ ਵੀ ਨਾਸ਼, ਤੁਹਾਡਾ ਸਭ ਕੁਝ ਪਿਛਲਾ ਖਤਮ ਹੈ, ਤੁਸੀਂ ਅੱਗੇ ਨੂੰ ਚੱਲਣਾ ਹੈ। ਅੱਗੇ ਨੂੰ ਚੱਲ ਕੇ ਤੁਹਾਡਾ ਮਾਂ ਜਿਹੜੀ ਆ ਉਹ ਸਾਹਿਬ ਕੌਰ ਹੋਏਗੀ, ਪਿਤਾ ਜਿਹੜਾ ਹੋਏਗਾ ਗੁਰੂ ਗੋਬਿੰਦ ਸਿੰਘ ਹੋਏਗਾ ਔਰ ਰਹਿਣ ਦੀ ਜਿਹੜਾ ਤੁਹਾਡੇ ਕਿੱਥੇ ਦੇ ਤੁਸੀਂ ਰਹਿਣ ਵਾਲੇ ਹੋ ਉਹ ਕੇਸ਼ਗੜ੍ਹ ਸਾਹਿਬ ਹੋਏਗਾ। ਇਹ ਇੱਕ ਆਦੇਸ਼ ਹੈ, ਇੱਕ ਸਿਧਾਂਤ ਹੈ, ਇੱਕ ਆਈਡੀਓਲੋਜੀ ਹੈ ਜਿਹੜੀ ਗੁਰੂ ਨੇ ਦਿੱਤੀ ਹੈ। ਇਹ ਕੋਈ ਬਿਲਡਿੰਗ ਨਹੀਂ ਹੈ ਕਿ ਉੱਥੇ ਕੋਈ ਤੁਸੀਂ ਬਿਲਡਿੰਗ ਕੋਈ ਮਨਾਰਾ ਖੜਾ ਕਰ ਦਿੱਤਾ ਉਹ ਤੁਹਾਨੂੰ ਸੰਕੇਤ ਦੇ ਰਿਹਾ, ਇੱਕ ਸਿਧਾਂਤ ਸੰਕੇਤ ਦੇ ਰਿਹਾ ਔਰ ਉਸ ਪਿੱਛੇ ਗੁਰੂ ਦੀ ਆਪਣੀ ਐਸੀ ਮਤਲਬ ਕੁਰਬਾਨੀ, ਐਸੀ ਉਸ ਦੀ ਸ਼ਹਾਦਤ ਆ ਜਿਹੜੀ ਦੁਨੀਆ ਦੇ ਵਿੱਚ ਬੇਮਿਸਾਲ ਹੈ। ਕੱਢ ਕੇ ਦਿਖਾ ਦਿਓ ਕੋਈ ਦੁਨੀਆ ਦੇ ਇਤਿਹਾਸ ਦੇ ਵਿੱਚੋਂ ਇਸ ਕਿਸਮ ਦੀ ਜਿਹੜੀ ਮਾਰਟੀਰਡਮ ਹੋਵੇ ਜਿਸ ਕਿਸਮ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਆ। ਔਰ ਉਸ ਨੂੰ ਤੁਸੀਂ ਸ਼ਿਵਾਜੀ ਨਾਲ ਕੰਪੇਅਰ ਕਰਦੇ ਹੋ ਜਿਸ ਨੇ ਆਪਣੇ ਰਾਜ ਲਈ, ਆਪਣੀ ਹੁਕੂਮਤ ਦੇ ਲਈ ਲੜਿਆ। ਰਾਣਾ ਪ੍ਰਤਾਪ ਆਪਣੇ ਜਿਹੜੀ ਜੋ ਅੰਪਾਇਰ ਸੀ, ਜਿਹੜਾ ਉਸਦਾ ਛੋਟੀ ਮੋਟੀ ਕਿੰਗਡਮ ਸੀ ਉਹ ਖੋਹੀ ਗਈ ਸੀ, ਅਕਬਰ ਨੇ ਖੋਹੀ ਸੀ, ਉਸ ਦੇ ਖਿਲਾਫ ਲੜਿਆ ਔਰ ਜਿਹੜਾ ਸ਼ੇਰਸ਼ਾਹ ਸੂਰੀ ਸੀ ਉਹ ਵੀ ਇਸੇ ਤਰੀਕੇ ਨਾਲ ਆਪਣੀ ਜ਼ਾਤ ਦੇ ਖਿਲਾਫ ਲੜਿਆ। ਗੁਰੂ ਗੋਬਿੰਦ ਸਿੰਘ ਆਪਣੀ ਜ਼ਾਤ ਦੇ, ਆਪਣੀ ਹੁਕੂਮਤ, ਆਪਣੀ ਕੋਈ ਟੈਰੀਟਰੀ ਦੇ ਉੱਤੇ ਨਹੀਂ ਲੜਿਆ, ਉਹ ਸਿਧਾਂਤ ਦੇ ਉੱਤੇ ਲੜਿਆ। ਤੇ ਗੁਰੂ ਦੇ ਨਾਲ ਤੁਸੀਂ ਉਸ ਨੂੰ ਉਹਨਾਂ ਨੂੰ ਕੀ ਕੰਪੇਅਰ ਕਰ ਸਕਦੇ ਹੋ? ਗੁਰੂ ਦੇ ਪੈਰਾਂ ਵਰਗੇ ਵੀ ਨਹੀਂ ਸੀ। ਗੁਰੂ ਦੇ ਪੈਰ ਵੀ ਜਿਹੜੇ ਸੀ ਉਹ ਵੀ ਉਹਨਾਂ ਦੇ
ਉਹ ਬਹੁਤ ਉੱਚੇ ਸੀ, ਗੁਰੂ ਦਾ ਸਿਧਾਂਤ ਬਹੁਤ ਉੱਚਾ ਸੀ, ਗੁਰੂ ਦੀ ਆਈਡੀਓਲੋਜੀ ਬਹੁਤ ਉੱਚੀ, ਗੁਰੂ ਦੇ ਵਿਚਾਰ ਬਹੁਤ ਉੱਚੇ ਸੀ। ਔਰ ਉਹਨਾਂ ਦੇ ਨਾਲ ਇਸ ਬੰਦੇ ਨੇ ਇਹਨਾਂ ਲੋਕਾਂ ਨੂੰ ਖੜਾ ਕਰਕੇ ਉੱਥੇ ਪ੍ਰਕਾਸ਼ ਸਿੰਘ ਬਾਦਲ ਚੁੱਪ ਕਰਕੇ ਚੁੱਪੀ ਸਾਧ ਕੇ ਬੜਾ ਸਮਝਦਾ ਸੀ ਵੀ ਅਸੀਂ ਬਹੁਤ ਵੱਡੀ ਅਚੀਵਮੈਂਟ ਕੀਤੀ ਆ। ਅਚੀਵਮੈਂਟ ਨਹੀਂ ਕੀਤੀ ਤੇ ਇੱਕ ਗੁਰੂ ਦੀ ਤੌਹੀਨ ਕੀਤੀ ਹੈ ਉਸ ਬੰਦੇ ਨੇ, ਪ੍ਰਕਾਸ਼ ਸਿੰਘ ਬਾਦਲ ਨੇ, ਔਰ ਉਸ ਤੌਹੀਨ ਨੂੰ ਇਹਨਾਂ ਅਕਾਲੀਆਂ ਨੇ ਐਕਸੈਪਟ ਕੀਤਾ ਔਰ ਇਹਨਾਂ ਨੂੰ ਫਟਕਾਰ ਹੀ ਮਿਲਣੀ ਚਾਹੀਦੀ ਹੈ, ਹੋਰ ਕੁਝ ਨਹੀਂ ਮਿਲਣਾ ਚਾਹੀਦਾ। ਜੀ ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਸਪੈਸ਼ਲੀ ਇਸ ਕੁਐਸਚਨ ਦੇ ਉੱਪਰ ਸਾਰੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਪੂਰੇ ਵੇਰਵੇ ਸਹਿਤ ਸਾਂਝੇ ਕੀਤੇ। ਆਲਸੋ ਬਾਕੀ ਕੁਐਸਚਨਾਂ ਐਮਰਜੈਂਸੀ ਦੇ ਉੱਪਰ ਵੀ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਉਸ ਲਈ ਵੀ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਹੁਣ ਸਾਡਾ ਵਕਤ ਵੀਰ ਜੀ ਸਮਾਪਤੀ ਵੱਲ ਜਾ ਰਿਹਾ। ਅੱਜ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।